ਜੀ। ਮੂਸੇਵਾਲਾ ਹੱਤਿਆਕਾਂਡ ਦੀ ਗੱਲ ਕਰ ਲਈਏ, ਕਤਲकांड ਦੀ ਮਿੰਟੂ ਜੀ। ਪੰਜਾਬ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਆ। ਹਾਂ, ਦੇਖੋ ਇਹਦੇ ਵਿੱਚ ਵੀ ਇੱਕ ਕਨਫਿਊਜ਼ਨ ਹੈ, ਹੱਤਿਆ ਕਿਹਨੂੰ ਬੋਲਦੇ ਤੇ ਕਤਲ ਕਿਹਨੂੰ ਬੋਲਦੇ ਆ। ਜੀ। ਦਰਅਸਲ ਕਿਹਾ ਜਾਂਦਾ ਕਿ ਜਿਹੜਾ ਕਤਲ ਸ਼ਬਦ ਆ ਉਹ ਕਿਸੇ ਦਾ ਸਿਰ ਵੱਢਿਆ ਹੋਵੇ ਤਾਂ ਉਹਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਹੂੰ, ਖੈਰ ਸਾਡੇ ਅੱਜ ਕੱਲ੍ਹ ਸ਼ਬਦ ਜਿਹੜੇ ਆ ਰਲਵੇਂ ਮਿਲਵੇਂ ਜੋ ਹੋ ਗਏ ਆ। ਦੇਖੋ ਹੱਤਿਆਕਾਂਡ ਹੈ ਤਾਂ ਇਹਨੂੰ ਹੱਤਿਆਕਾਂਡ ਬੋਲ ਲਓ, ਜਾਂ ਕਤਲ ਵੀ ਇੱਕ ਸ਼ਬਦ ਬਣ ਗਿਆ ਸਾਡੇ ਵਾਸਤੇ, ਹੁਣ ਅਸੀਂ ਹਰੇਕ ਹੱਤਿਆ ਨੂੰ ਕਤਲ ਕਹਿੰਦੇ ਨੇ। ਜੀ। ਤਾਂ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਉਹ ਹੁਣ ਪੁਲਿਸ ਨੇ ਅੱਜ ਥੋੜਾ ਜਿਹਾ ਸਾਫ਼ ਕਰਨ ਦਾ ਯਤਨ ਕੀਤਾ ਹੈ, ਪਰ ਮੈਂ ਸਮਝਦਾ ਕਿ ਹੱਦ ਵਾਲੀ ਗੱਲ ਆ ਕਿ ਜਿਹੜੇ ਡੀਜੀ ਪਹਿਲੇ 2 ਦਿਨਾਂ 'ਚ ਮੁਖਾਤਬ ਹੋਏ ਨੇ ਲੋਕਾਂ ਦੇ, ਪਹਿਲਾਂ ਤੇ ਇਹ ਕਿ ਨਾਲ ਦੀ ਨਾਲ ਉਹਨਾਂ ਨੂੰ ਪਤਾ ਵੀ ਲੱਗਿਆ ਕਿ ਬਈ ਆਹ ਹੋ ਗਿਆ ਜੀ, ਆਹ ਹੋ ਗਿਆ, ਗੈਂਗਵਾਰ ਦਾ ਨਤੀਜਾ ਵਗੈਰਾ ਵਗੈਰਾ। ਉਸ ਟਾਈਮ ਤਾਂ ਤੱਤ ਫੱਟ ਇੱਕ ਪੀਸੀ ਹੋ ਜਾਂਦੀ ਹੈ। ਅਗਲੇ ਦਿਨ ਸਿੱਧੂ ਦਾ ਫਾਦਰ ਇਤਰਾਜ਼ ਕਰਦਾ ਕਿ ਬਈ ਮੇਰਾ ਮੁੰਡਾ, ਮੇਰਾ ਬੱਚਾ ਗੈਂਗਸਟਰ ਸੀਗਾ, ਤੁਸੀਂ ਗੈਂਗਵਾਰ ਨਤੀਜਾ ਕਹਿ ਰਹੇ ਹੋ, ਤੁਸੀਂ ਗੈਂਗਵਾਰ ਤੋਂ ਪੀੜਤ ਕਹਿ ਸਕਦੇ ਹੋ। ਤਾਂ ਹੋਇਆ ਕਿ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਦੂਸਰਾ ਦਿਨ ਫਿਰ ਬਿਆਨ ਬਦਲਿਆ, ਦੂਸਰੇ ਦਿਨ ਫਿਰ ਬਿਆਨ ਬਦਲਿਆ ਕਿ ਬਈ ਨਹੀਂ ਨਹੀਂ ਨਹੀਂ, ਅਸੀਂ ਏਦਾਂ ਨਹੀਂ ਕਿਹਾ ਜੀ, ਏਦਾਂ ਕਿਹਾ ਫਲਾਣ ਟਮਕਾ। ਯਾਨੀ ਲਗਾਤਾਰ 2 ਦਿਨ ਖੁਦ ਡੀਜੀ ਆਇਆ, ਡੀਜੀ ਮਤਲਬ ਜਿਹੜਾ ਡੀਜੀਪੀ ਜਿਹਨੂੰ ਆਪਾਂ ਕਹਿੰਦੇ, ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ। ਤਾਂ ਕਹਿਣ ਦਾ ਭਾਵ ਇਹੋ ਆ ਕਿ ਅੱਜ ਜੇ ਤੁਸੀਂ ਸਫਾਈ ਦੇ ਰਹੇ ਹੋ, ਕੀ ਸਫਾਈ ਦੇ ਰਹੇ ਹੋ ਕਿ ਅਸੀਂ ਜੀ ਅਰੈਸਟ ਕਰ ਲਈਆਂ ਨੇ। ਕਿੰਨੀਆਂ ਅਰੈਸਟਾਂ ਹੋਈਆਂ ਨੇ ਜੀ? 8 ਹੋ ਗਈਆਂ। ਕਿਹਦਾ ਕਿਹਦਾ ਕੀ ਰੋਲ ਆ ਤੁਸੀਂ ਉੱਥੇ ਡਿਫਾਈਨ ਕਰ ਦਿੱਤਾ, ਕੱਲੇ ਕੱਲੇ ਦਾ ਰੋਲ ਕਿ ਬਈ ਇਹਨੇ ਰੈਕੀ ਕੀਤੀ, ਇੱਕ ਕੇਕੜਾ ਫੜ ਲਿਆ, ਕਹਿੰਦੇ ਕਿ ਇਹਨੇ ਸਿੱਧੂ ਮੂਸੇਵਾਲੇ ਦੀ ਆਖਰੀ ਲੋਕੇਸ਼ਨ ਪਲੱਸ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਸੈਲਫੀ ਖਿਚਾਉਣ ਦੇ ਬਹਾਨੇ, ਕਿਉਂਕਿ ਇਹਦੀ ਮਾਸੀ ਸੀਗੀ ਉਹਦੇ ਤੇ ਨਾਲ ਹੀ ਇਹਦੀ ਭੈਣ ਵਿਆਹੀ ਆ, ਕੋਈ 4 ਕਿਲੋਮੀਟਰ ਤੇ ਉਹ ਪਿੰਡ ਆ, ਚਲੋ ਮੈਂ ਉਹਦਾ ਨਾਂ ਨਹੀਂ ਲਵਾਂਗਾ। ਤਾਂ ਉਹ ਉੱਥੇ ਉਹਦੀ ਭੈਣ ਵਿਆਹੀ ਆ, ਉਹਦੇ ਕਰਕੇ ਮਤਲਬ ਕਿ ਕਿਸੇ ਨੂੰ ਸ਼ੱਕ ਨਹੀਂ ਸੀ, ਪਰ ਇਹ ਲਗਾਤਾਰ ਮੁਸਲਸਲ ਉੱਥੇ ਰਹਿ ਕੇ ਇਹ ਸਾਰੀ ਜਾਣਕਾਰੀ ਜੁਟਾ ਰਿਹਾ ਸੀਗਾ। ਇਹਦੇ ਤੇ ਇਹ ਦੋਸ਼ ਆ ਗਿਆ। ਅੱਛਾ, ਹੁਣ 8 ਗ੍ਰਿਫਤਾਰੀਆਂ ਦੇ ਵਿੱਚ ਜਿਹੜਾ ਜਿਹੜਾ ਇਹਨਾਂ ਨੇ ਰੋਲ ਤੈਅ ਕੀਤਾ, ਸੰਦੀਪ ਕੇਕੜਾ ਵਾਲਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਐਨ ਮੌਕੇ ਤੱਕ ਇਹਨੇ ਜਾਣਕਾਰੀ ਜਿਹੜੀ ਆ ਦਿੱਤੀ ਜੀ। ਇਹ ਸਾਰਾ ਇਹਦੇ ਤੇ ਮਨਪ੍ਰੀਤ ਮੰਨਾ ਜਿਹੜਾ ਕੁਲਵੀਰ ਨਰੂਵਾਣੇ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਲਿਆ, ਉਹਨੂੰ ਮਾਰਨ ਦੇ ਦੋਸ਼ ਹੇਠ। ਤਾਂ ਫਿਰ ਸਾਰਜ ਮਿੰਟੂ ਹੈ, ਉਹਨੇ ਇੱਕ ਹਿੰਦੂ ਆਗੂ ਦਾ ਕਤਲ ਕੀਤਾ ਸੀਗਾ, ਤੇ ਉਹਦਾ ਰੋਲ ਜਿਹੜਾ ਮਨਪ੍ਰੀਤ ਮੰਨਾ, ਉਹਦਾ ਇਹ ਹੈ ਕਿ ਉਹਦੀ ਕਰੋਲਾ ਗੱਡੀ ਇਸਤੇਮਾਲ ਹੋਈ। ਜਿਹੜਾ ਮਨਪ੍ਰੀਤ ਭਾਊ ਹੈ, ਜਿਹਨੂੰ ਉੱਤਰਾਖੰਡ ਤੋਂ ਫੜਿਆ ਸੀਗਾ, ਵੀ ਇਹ ਜਿਹੜੀ ਗੱਡੀ ਹੈ ਇਹ ਇਹਦੀ ਗੱਡੀ ਸੀ ਤੇ ਉਹਨੇ ਗਾਂ ਬਚਾਈ ਆ। ਸਾਰਜ ਮਿੰਟੂ ਇਹ ਵੀ ਜੇਲ੍ਹ ਦੇ ਵਿੱਚ ਬੰਦ ਆ, ਤੇ ਇਹਦਾ ਦੱਸਦੇ ਆ ਕਿ ਇਹ ਰੋਲ ਸੀਗਾ ਕਿ ਇਹਨੇ 2 ਜਿਹੜੇ ਮਤਲਬ ਕਿ ਸ਼ਾਰਪ ਸ਼ੂਟਰ ਸੀਗੇ, ਉਹ ਗੱਡੀ ਉਹਦੇ ਵਾਸਤੇ ਦਿੱਤੀ ਅਰੇਂਜ ਕਰਕੇ ਕਿ ਉਹਨਾਂ ਨੂੰ ਦੇ ਦਿੱਤੀ। ਮਤਲਬ ਮਨਪ੍ਰੀਤ ਮੰਨੇ ਨੇ ਗੱਡੀ ਜਿਹੜੀ ਦਿੱਤੀ, ਮਨਪ੍ਰੀਤ ਭਾਊ ਨੇ ਸਾਰਜ ਮਿੰਟੂ ਦੇ ਕਹਿਣ ਤੇ ਸ਼ਾਰਪ ਸ਼ੂਟਰ ਨੂੰ ਦੇ ਦਿੱਤੀ। ਠੀਕ ਹੈ ਜੀ, ਉਹਨੇ ਪਹੁੰਚਾ ਦਿੱਤੀ। ਇੱਕ ਕੋਈ ਪ੍ਰਭਦੀਪ ਪੱਬੀ ਹੈ, ਉਹ ਕਹਿੰਦੇ ਜੀ ਕਿ ਉਹਨੇ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ ਦੇ ਵਿੱਚ ਆ ਗਏ ਸੀ ਹਰਿਆਣੇ ਦੇ ਵਿੱਚ, ਮਤਲਬ ਕਿ ਇਹ ਹਰਿਆਣੇ ਦਾ ਹੋ ਗਿਆ। ਇਹਨਾਂ ਦੋਨਾਂ ਨੇ ਫਿਰ ਮੂਸੇ ਵਾਲੇ ਦੇ ਘਰ ਦੀ ਰੇਕੀ ਕੀਤੀ। ਇਹ ਸ਼ਾਇਦ ਉਹ ਬੰਦੇ ਹੋਣਗੇ ਜਿਹੜੇ ਬੰਦੇ ਬਾਅਦ ਚ ਦਿੱਲੀ ਪੁਲਿਸ ਨੇ ਜਾਂ ਤਾਂ ਅਰੈਸਟ ਕੀਤੇ ਸੀ, ਤੇ ਜਾਂ ਹਾਲੇ ਹੋ ਸਕਦਾ ਕਿ ਨਾ ਵੀ ਹੋਣ, ਪਰ ਅੰਦਾਜ਼ਾ ਤੇ ਇਹ ਹੈ ਕਿ ਜਨਵਰੀ ਚ ਜਿਹੜੀ ਰੇਕੀ ਹੋਈ ਸੀ ਉਹਦੇ ਚੋਂ ਇੱਕ ਬੰਦਾ ਫੜਿਆ ਗਿਆ ਸੀਗਾ, ਜਿਹਦੇ ਕਰਕੇ ਸਵਾਲ ਉੱਠਿਆ ਸੀਗਾ ਕਿ ਇਹਨਾਂ ਇਨਪੁਟ ਭੇਜੀ ਹੈ ਦਿੱਲੀ ਪੁਲਿਸ ਵਾਲਿਆਂ ਨੇ, ਤੇ ਤੁਸੀਂ ਸਿਕਿਉਰਿਟੀ ਦੇ ਵਿੱਚ ਇਹ ਕੁਤਾਹੀ ਕਿਉਂ ਕੀਤੀ। ਫਿਰ ਕੋਈ ਮੋਨੂ ਡਾਗਰ ਹੈ, ਉਹਦਾ ਜ਼ਿਕਰ ਆ ਰਿਹਾ ਕਿ ਉਹਨੇ ਸ਼ੂਟਰ ਪ੍ਰੋਵਾਈਡ ਕੀਤੇ ਆ, ਪਵਨ ਬਿਸ਼ਨੋਈ ਤੇ ਨਸੀਬ, ਕਿ ਇਹਨਾਂ ਨੇ ਜਿਹੜੀ ਉਹ ਬਲੈਰੋ ਗੱਡੀ ਆ ਉਹ ਸ਼ੂਟਰਸ ਤੱਕ ਜਿਹੜੀ ਆ ਪਹੁੰਚਾਈ। ਤਾਂ ਇਸ ਤਰ੍ਹਾਂ ਇਹਨਾਂ ਨੇ ਰੋਲ ਦੱਸ ਦਿੱਤੇ ਆ। ਦੇਖੋ ਇਹ ਵੀ ਪੁਲਿਸ ਦੀ ਕਹਾਣੀ ਹੈ। ਮੈਂ ਇਹਦੇ ਤੋਂ ਥੋੜਾ ਜਿਹਾ ਹਟ ਕੇ ਗੱਲ ਕਰਾਂਗਾ ਕਿ ਬਈ ਜਿਹੜੀ ਇਹ ਸਾਰੀ ਮਤਲਬ ਕਿ ਕਹਾਣੀ ਪੁਲਿਸ ਦੀ ਹੈ, ਉਹਨੂੰ ਜੇ ਆਪਾਂ ਛੱਡ ਵੀ ਦਈਏ, ਇੱਕ ਬੜਾ ਬੁਨਿਆਦੀ ਸਵਾਲ ਉੱਠੇਗਾ ਕਿ ਤੁਸੀਂ ਪਹਿਲਾਂ ਤੇ ਪੀਸੀ ਕਰ ਲਈ, ਹੁਣ ਤੁਸੀਂ ਖੁੱਲੀ ਪੀਸੀ ਕਰਨ ਦੀ ਥਾਂ ਤੇ ਮੀਡੀਆ ਦੇ ਰਾਹੀਂ ਲੋਕਾਂ ਨੂੰ ਇਹ ਗੱਲ ਪਹੁੰਚਾ ਰਹੇ, ਸ਼ਾਇਦ ਇਸ ਕਰਕੇ ਕਿ ਉੱਥੇ ਸਵਾਲ ਜਿਹੜੇ ਨੇ ਵੱਡੇ ਹੋਣਗੇ। ਸਵਾਲ ਇਹ ਹੋਏਗਾ ਕਿ ਹਜ਼ੂਰ ਜਨਵਰੀ ਤੋਂ ਰੈਕੀ ਸ਼ੁਰੂ ਹੋ ਗਈ ਸੀ ਤਾਂ ਤੁਸੀਂ ਕਿੱਥੇ ਸੀ?
ਤੁਹਾਡੀ ਇੰਟੈਲੀਜੈਂਸ ਕਿੱਥੇ ਸੀ? ਜਨਵਰੀ ਤੋਂ ਜੇ ਰੇਕੀ ਸ਼ੁਰੂ ਸੀਗੀ ਤਾਂ ਤੁਸੀਂ ਸਿਕਿਉਰਿਟੀ ਵਧਾਉਣੀ ਸੀਗੀ ਕਿ ਘਟਾਉਣੀ ਸੀਗੀ? ਇਹ ਬੁਨਿਆਦੀ ਸਵਾਲ ਹੁੰਦੇ ਨੇ ਜਦੋਂ ਅੱਛਾ ਇਹ ਬੜਾ ਇੱਕ ਸਿੰਪਲ ਜਿਹਾ, ਜਿਵੇਂ ਸਾਡੇ ਮੁੱਖ ਮੰਤਰੀ ਨੇ ਵੀ ਰਸਤਾ ਚੁਣਿਆ ਵਾ ਕਿ ਆਪਣੀ ਵੀਡੀਓ ਪਾ ਦਿਓ, ਆਪਣੀ ਗੱਲ ਲੋਕਾਂ ਤੱਕ ਪਹੁੰਚਾ ਦਿਓ, ਮੈਂ ਆਹ ਕਰ ਦਿੱਤਾ, ਗੱਲ ਖਤਮ। ਉਹ ਹੁਣ ਕਿੱਦਾਂ ਤੁਸੀਂ ਕੀਤਾ, ਉਹਦੇ ਰਿਜ਼ਲਟ ਕੀ ਹੋਣਗੇ, ਉਹਦੇ ਸਵਾਲਾਤ ਕੀ ਹੋਣਗੇ ਉਹਦੇ ਤੇ, ਬਸ ਕੁਝ ਵੀ ਨਹੀਂ, ਖਤਮ ਹੈ ਸਾਰੀ ਖੇਡ। ਤਾਂ ਇਹ ਇੱਕ ਮੈਨੂੰ ਜਿਹੜਾ ਅੰਦਾਜ਼ ਹੈ ਪੁਲਿਸ ਦਾ, ਇਹ ਬਹੁਤ ਗਲਤ ਲੱਗਿਆ ਕਿ ਬਾਈ ਜਿਹੜਾ ਮੇਨ ਸਵਾਲ ਸੀਗਾ ਉਹਨੂੰ ਪੁੱਛਿਆ ਤੇ ਪੁੱਛਿਆ ਕਿਹਨੂੰ ਜਾਵੇ? ਨਾ ਤੇ ਸੀਐਮ ਪੀਸੀ ਕਰਦਾ, ਨਾ ਡੀਜੀਪੀ ਕਰ ਰਿਹਾ ਜੀ, ਨਾ ਕੋਈ ਆਈਜੀ ਕਰ ਰਿਹਾ। ਤਾਂ ਸਵਾਲ ਕਿਤੇ ਤੋਂ ਕੀਤਾ ਜਾਵੇ ਕਿ ਜੇ ਜਨਵਰੀ ਤੋਂ ਤੁਹਾਡੀ, ਹੁਣ ਦੇਖੋ ਮੈਂ ਔਨ ਦੀ ਰਿਕਾਰਡ ਗੱਲ ਕਹਿ ਕੇ ਫਿਰ ਆਪਣੀ ਗੱਲ ਕਹਿਣਾ ਹੁੰਦਾ ਕਿ ਜਿਹੜੀ ਗੱਲ ਹੁਣ ਔਨ ਰਿਕਾਰਡ ਆਈ ਹੈ, ਜੋ ਇਹਨਾਂ ਨੇ ਆਪਣਾ ਪ੍ਰੈਸ ਨੋਟ ਲੰਮਾ ਚੌੜਾ ਜਾਰੀ ਕੀਤਾ ਹੈ, ਉਹਦੇ ਵਿੱਚੋਂ ਤੱਥ ਕੱਢ ਕੇ ਮੈਂ ਗੱਲ ਕਹਿ ਰਿਹਾ ਵਾਂ ਕਿ ਜੇ ਜਨਵਰੀ ਚ ਰੇਕੀ ਕਰ ਰਹੇ ਸੀਗੇ ਜੀ, ਇੱਕ ਇੰਟਰਨੈਸ਼ਨਲ ਸਟਾਰ ਦੀ ਰੇਕੀ ਹੋਣ ਰਹੀ ਹੈ ਜਿਹੜਾ ਕਿ ਇਲੈਕਸ਼ਨ ਲੜਨ ਵਾਸਤੇ ਪਰ ਤੋਲ ਰਿਹਾ, ਉਸ ਟਾਈਮ ਰਾਜਨੀਤੀ ਚ ਜਿਹੜਾ ਦਾਖਲ ਹੋ ਚੁੱਕਾ ਵਾ, ਉਦੋਂ ਤੋਂ ਸਟਾਰਟ ਹੋਈ ਹੈ। ਠੀਕ ਹੈ, ਉਸ ਟਾਈਮ ਸਰਕਾਰ ਕਾਂਗਰਸ ਦੀ ਹੈ, ਪਰ ਗੱਲ ਇਹ ਕਿ ਖੁਫੀਆ ਏਜੰਸੀਆਂ ਤਾਂ ਉਹੀ ਰਹਿੰਦੀਆਂ ਨੇ ਨਾ, ਖੁਫੀਆ ਮਹਿਕਮੇ ਤਾਂ ਉਹੀ ਰਹਿੰਦੇ ਆ। ਸੋ ਇਹ ਸਾਫ਼ ਕਰਨਾ ਚਾਹੀਦਾ ਕਿ ਕੀ ਖੁਫੀਆ ਮਹਿਕਮੇ ਦੀ ਇਹ ਫੇਲੀਅਰ ਨਹੀਂ ਹੈ ਜੀ, ਇਹ ਫੇਲੀਅਰ ਨਹੀਂ ਹੈ, ਤੇ ਜੇ ਫੇਲੀਅਰ ਹੈ ਤਾਂ ਉਹਨੂੰ ਪ੍ਰਵਾਨ ਕਰਨਾ ਹੀ ਪਏਗਾ, ਕਿਉਂਕਿ ਉਸ ਤੋਂ ਬਾਅਦ ਜੁਮਾ ਤੁਸੀਂ ਸਾਂਭ ਲਿਆ। ਜਿਵੇਂ ਅਪ੍ਰੈਲ ਵਾਲਾ ਐਪੀਸੋਡ ਮੈਂ ਕਿਹਾ ਕਿ ਅਪ੍ਰੈਲ ਦੇ ਵਿੱਚ ਸ਼ਾਹਰੁਖ ਨਾਂ ਦਾ ਇੱਕ ਬਦਮਾਸ਼ ਫੜਿਆ ਜਾਂਦਾ, ਜਿਹਦੇ ਬਾਰੇ ਬਹੁਤ ਸਾਰੇ ਅਖਬਾਰਾਂ ਨੇ ਠੋਕ ਕੇ ਲਿਖਿਆ ਇੰਟਰਨੈਸ਼ਨਲ ਲੈਵਲ ਤੇ। ਜੇ ਤੁਸੀਂ ਦੇਖੋਗੇ ਇਸ ਖਬਰ ਦੀ ਚਰਚਾ ਵੀ ਹੋਈ ਕਿ ਦਿੱਲੀ ਪੁਲਿਸ ਨੇ ਇਨਪੁਟ ਜਿਹੜਾ ਸੀਗਾ ਪਹੁੰਚਾਇਆ ਹੋਇਆ ਸੀਗਾ ਇਹਨਾਂ ਦੀ। ਤਾਂ ਇਹ ਮਸਲਾ ਹੈ। ਖੈਰ ਚਲੋ ਵਧੀਆ ਤਰੀਕਾ ਜੀ, ਪੰਜਾਬ ਪੁਲਿਸ ਦਾ ਇਨਵੈਸਟੀਗੇਟ ਕਰ ਰਹੇ ਨੇ ਮਸਲਾ, ਠੀਕ ਹੈ, ਪਰ ਜਿਸ ਤਰ੍ਹਾਂ ਮਸਲੇ ਤੇ ਟੋਪੀ ਘੁਮਾ ਰਹੇ ਨੇ ਉਹ ਵੀ ਘੱਟ ਨਹੀਂ ਹੈ, ਉਹ ਵੀ ਬਹੁਤ ਵਧੀਆ ਅੰਦਾਜ਼ ਹੈ। ਚੱਲਣ ਦਿਓ, ਕਿਉਂਕਿ ਪੁਲਿਸ ਦਾ ਅੰਦਾਜ਼ ਕੁਝ ਇਸੇ ਕਿਸਮ ਦਾ ਹੀ ਹੈ। ਤੇ ਬਾਕੀ ਜੇ ਆਪਾਂ ਦੇਖੀਏ ਸ਼ਾਰਪ ਸ਼ੂਟਰ ਹਾਲੇ ਤੱਕ ਜਿਹੜਾ ਮੌਕੇ ਤੇ ਉੱਥੇ ਗੋਲੀਆਂ ਮਾਰਨ ਵਾਲਾ, ਉਹਦੇ ਚੋਂ ਕੋਈ ਗ੍ਰਿਫਤਾਰੀ ਨਹੀਂ, ਉਹਦੇ ਚੋਂ ਕਿਸੇ ਦੀ ਹਾਲੇ ਕੋਈ ਗ੍ਰਿਫਤਾਰੀ ਨਹੀਂ, ਉਹ ਨਹੀਂ ਹੈਗੇ ਬੰਦੇ। ਬਾਕੀ ਰਾਹੁਲ ਗਾਂਧੀ ਅੱਜ ਆਇਆ ਸੀਗਾ, ਇਸ ਮਾਮਲੇ ਦੇ ਵਿੱਚ ਅਰੁਣ ਗਾਵਲੀ ਗੈਂਗ ਦੇ ਨਾਲ ਵੀ ਤਾਰ ਜੁੜੇ ਨੇ, ਉਹ ਮਤਲਬ ਕਿ ਕੋਈ ਸੰਤੋਸ਼ ਯਾਦਵ ਜਿਹੜਾ ਮਹਾਰਾਸ਼ਟਰ ਤੋਂ ਆਇਆ, ਪਰ ਅਰੁਣ ਗਾਵਲੀ ਹੁਣ ਤੇ ਬੁੱਢਾ ਹੋਇਆ ਪਿਆ, ਵੈਸੇ ਉਹ ਪੋਲੀਟੀਸ਼ੀਅਨ ਬਣ ਚੁੱਕਾ ਵਾ। ਪਹਿਲਾਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਵਿਧਾਇਕ ਰਿਹਾ, ਫਿਰ ਇੱਕ ਵਾਰੀ ਐਮਪੀ ਦਾ ਇਲੈਕਸ਼ਨ ਹਾਰ ਗਿਆ ਸੀਗਾ। ਤਾਂ ਉਸ ਗੈਂਗ ਦੇ ਨਾਲ ਜ਼ਰੂਰ ਜੋੜੇ ਜਾ ਰਹੇ, ਪਰ ਇਹ ਮੈਨੂੰ ਲੱਗਦਾ ਕਿ ਕੋਈ ਉੱਡਵੀ ਜੀ ਗੱਲ ਹੁੰਦੀ ਹੈ ਕਿ ਇੱਕ ਮਹਾਰਾਸ਼ਟਰ ਤੋਂ ਆਇਆ ਜੀ ਤੇ ਉਹ ਗਾਵਲੀ ਗੈਂਗ ਦਾ ਗੁਰਗਾ। ਇਹਦੇ ਤੇ ਸਿਰਫ ਸਾਡੇ ਹਾਲੇ ਕਹਿ ਲਓ ਕਿ ਮੀਡੀਆ ਵਾਲੇ ਸ਼ੋਰ ਛੱਪਾ ਕਰ ਰਹੇ ਨੇ, ਜਦੋਂ ਤੱਕ ਆਫੀਸ਼ੀਅਲੀ ਕੋਈ ਜਾਰੀ ਨਹੀਂ ਹੁੰਦੀ ਸੂਚਨਾ, ਉਦੋਂ ਤੱਕ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਕੋਈ ਬਹੁਤੀ ਗੱਲਬਾਤ ਕਰਨ ਦਾ ਤੁਕ ਨਹੀਂ ਬਣਦਾ।